ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਅੱਜ 15 ਜਨਵਰੀ ਦਿਨ ਸ਼ੁੱਕਰਵਾਰ, ਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ ਫ੍ਰਿਜ਼ਨੋ, ਬੇਕਰਸਫੀਲਡ, ਯੂਬਾ ਸਿਟੀ, ਸੈਕਰਾਮੈਂਟੋ, ਲੋਡਾਈ, ਸਟਾਕਟਨ, FM ਸਟੇਸ਼ਨ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 15 ਤਰੀਕ ਆ, ਦਿਨ ਸ਼ੁੱਕਰਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਰਹੇ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408272 2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ 4082722500। ਨਾਲ ਹੀ ਗੁਰਦੀਪ ਸਿੰਘ ਵਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਬੀਸਲਾ ਪਰਿਵਾਰ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਮਖਸ਼ੀਸ਼ ਸਿੰਘ ਭਾਊ ਬ੍ਰਦਰਸ, ਗੁਰਚਰਨ ਸਿੰਘ ਵੇਕਰਸਫੀਲਡ, ਮਨਦੀਪ ਸਿੰਘ ਸੈਨ ਹੋਜ਼ੇ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਖਬਰਾਂ ਦਾ ਸਿਲਸਿਲਾ ਆਪਾਂ ਸ਼ੁਰੂ ਕਰੀਏ। ਜੀ ਬਿਲਕੁਲ ਜੀ, ਗੱਲਬਾਤ ਦਾ ਸਿਲਸਿਲਾ ਹਰਜੋਤ ਸਿੰਘ ਜੀ ਆਪਾਂ ਜੇ ਸ਼ੁਰੂ ਕਰਦੇ ਜਾਈਏ। ਉਹ ਤੋਂ ਪਹਿਲਾਂ ਆਪਾਂ ਇੱਕ ਅਨਾਊਂਸਮੈਂਟ ਕਰ ਦਈਏ। ਯੂਬਾ ਸਿਟੀ ਏਰੀਏ 'ਚ ਆਪਣੇ ਪੰਜਾਬੀ ਭੈਣ ਭਰਾ ਜਿਹੜੇ ਆ ਇੱਕ ਬਹੁਤ ਵੱਡੀ ਰੈਲੀ ਯੂਬਾ ਸਿਟੀ ਤੋਂ ਸੈਕਰਾਮੈਂਟੋ ਨੂੰ ਕੱਢ ਰਹੇ ਸੀ, ਪਰ ਸਾਰਿਆਂ ਨੂੰ ਪਤਾ ਹੀ ਆ ਵੀ ਜਿੰਨੀਆਂ ਸਟੇਟ ਦੀਆਂ ਕੈਪੀਟਲ ਹੈਗੀਆਂ ਆ ਉੱਥੇ ਸਿਕਿਉਰਿਟੀ ਬਹੁਤ ਇਨਕਰੀਜ਼ ਕੀਤੀ ਗਈ ਆ ਜੋ ਬਾਈਡਨ ਉਹਨਾਂ ਦੀ ਜਿਹੜੀ ਸਹੁੰ ਚੁੱਕ ਸਮਾਗਮ ਨੂੰ ਲੈ ਕੇ। ਸੋ ਉਹਦੇ ਸੰਬੰਧ ਦੇ ਵਿੱਚ ਸੈਕਰਾਮੈਂਟੋ ਉਹਨਾਂ ਨੇ ਅਲਾਓ ਨਹੀਂ ਕੀਤਾ। ਸੋ ਹੁਣ ਜਿਹੜੀ ਯੂਬਾ ਸਿਟੀ ਦੇ ਵਿੱਚ ਕੱਲ੍ਹ ਨੂੰ ਜਾਣੀ ਕਿ ਜਨਵਰੀ 16 ਨੂੰ ਪਰੇਡ ਹੋਣੀ ਆ, ਕਿਸਾਨ ਕਾਰ ਅਤੇ ਟਰੱਕ ਰੈਲੀ ਪਰੇਡ। ਇਹ 11 ਵਜੇ ਸ਼ੁਰੂ ਹੋਣੀ ਆ। ਗੁਰਦੁਆਰਾ ਸਾਹਿਬ ਟਿਆਰਾਬਿਊਨਾ ਜਿਹੜਾ ਉੱਥੋਂ ਸ਼ੁਰੂ ਹੋਊਗੀ 11 ਵਜੇ ਅਤੇ ਐਂਡ ਹੋਣੀ ਹੈਗੀ ਆ ਸਟਰ ਕਾਉਂਟੀ ਕੋਰਟ ਹਾਊਸ ਦੇ ਵਿੱਚ। ਸੋ ਗੁਰਦੁਆਰਾ ਸਾਹਿਬ ਦਾ ਐਡਰੈਸ ਸਾਰਿਆਂ ਨੂੰ ਪਤਾ ਹੀ ਆ, 2468 ਟਿਆਰਾਬਿਊਨਾ ਡਰਾਈਵ, ਯੂਬਾ ਸਿਟੀ। ਅਤੇ ਜਿੱਥੇ ਐਂਡ ਹੋਣੀ ਹੈਗੀ ਆ ਸਟਰ ਕਾਉਂਟੀ ਕੋਰਟ ਹਾਊਸ, ਉਹ ਹੈਗਾ 1175 ਸਿਵਿਕ ਸੈਂਟਰ ਡਰਾਈਵ, ਯੂਬਾ ਸਿਟੀ, ਕੈਲੀਫੋਰਨੀਆ। ਸੋ ਹੋਰ ਜਾਣਕਾਰੀ ਦੇ ਲਈ ਜਿਹੜੇ ਪ੍ਰਬੰਧਕ ਆ ਤੁਸੀਂ ਉਹਨਾਂ ਨੂੰ ਗੱਲਬਾਤ ਕਰ ਸਕਦੇ ਹੋ, ਜਾਂ ਫਿਰ ਤੁਸੀਂ ਸਾਰਿਆਂ ਨੂੰ ਪਤਾ ਹੀ ਆ ਵੀ 11 ਵਜੇ ਟਿਆਰਾਬਿਊਨਾ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਣੀ ਆ। ਅਤੇ ਸਖਤ ਹਦਾਇਤਾਂ ਆ ਵੀ ਹਰ ਇੱਕ ਨੇ ਜਿਹੜਾ ਮਾਸਕ ਆ ਉਹ ਪਾਇਆ ਹੋਵੇ ਅਤੇ ਕੋਈ ਗਰੁੱਪ ਬਣ ਕੇ ਬਾਹਰ ਨਾ ਖੜ੍ਹਾ ਹੋਵੇ, ਆਪਣੀ ਕਾਰਾਂ ਜਾਂ ਟਰੱਕ ਵਿੱਚ ਹੀ ਹੋਣ। ਸਾਰਿਆਂ ਨੂੰ ਪਤਾ ਹੈ ਵੀ ਜਿਹੜੀ ਕਰੋਨਾ ਵਾਇਰਸ ਨਾਲ ਖਾਸ ਕਰਕੇ ਸਟਰ ਕਾਉਂਟੀ ਆ ਉੱਥੇ ਦੇ ਹਸਪਤਾਲ ਐਨ ਪੂਰੇ ਫੁੱਲ ਆ, ਉੱਥੇ ਕੋਈ ਵੀ ਵੇਕੈਂਸੀ ਨਹੀਂ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਸੀਗੇ, ਜਿਸ ਦਿਨ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਉਹਨਾਂ ਨੇ ਸਹੁੰ ਚੁੱਕ ਸਮਾਗਮ ਉਹਨਾਂ ਦਾ ਰੱਖਿਆ ਗਿਆ ਆ 20 ਤਰੀਕ ਨੂੰ, ਉਸੇ ਦਿਨ ਜਿਹੜੇ ਰਾਸ਼ਟਰਪਤੀ ਟਰੰਪ ਆ ਆਪਣੀ ਜੁਆਇੰਟ ਬੇਸ ਐਂਡਰਿਊਜ਼ ਆ ਉੱਥੇ ਡਿਪਾਰਚਰ ਸੈਰੇਮਨੀ ਜਿਹੜੀ ਆ ਉਹਨਾਂ ਦੀ ਰੱਖੀ ਗਈ ਆ। ਉਸੇ ਹੀ ਸਵੇਰ ਨੂੰ ਜਿਹੜਾ ਆ ਉਹਨਾਂ ਨੇ ਰੱਖਿਆ ਹੈਗਾ ਆ। ਸੋ ਜੁਆਇੰਟ ਬੇਸ ਐਂਡਰਿਊਜ਼ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਅਖੀਰਲੀ ਵਾਰ ਕਮਾਂਡਰ ਇਨ ਚੀਫ ਦੇ ਤੌਰ ਦੇ ਉੱਤੇ ਜਿਹੜੇ ਆ ਆਰਮੀ ਦੀਆਂ ਜਿੰਨੀਆਂ ਵੀ ਸ਼ਾਖਾਵਾਂ ਹੈਗੀਆਂ ਆ, ਫੌਜੀ ਸ਼ਾਖਾਵਾਂ ਆ, ਉਹਨਾਂ ਦੇ ਨਾਲ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਗੱਲਬਾਤ ਕਰਨਗੇ। ਸੋ ਏਅਰਫੋਰਸ 1 ਦਾ ਬੇਸਿਕਲੀ ਇਹ ਇੱਕ ਮੇਨ ਪੁਆਇੰਟ ਜਿਹੜਾ ਆ ਉਹ ਮੰਨਿਆ ਜਾਂਦਾ ਹੈਗਾ ਆ। ਸੋ ਅਜੇ ਕੀ ਡੀਟੇਲਸ ਹੋਣਗੀਆਂ ਉਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਜਿਹੜੀ ਉਹ ਦੇਖੀ ਜਾ ਰਹੀ ਆ, ਪਰ ਕਹਿੰਦੇ ਵੀ ਇਹ ਸੋਚਿਆ ਜਾ ਰਿਹਾ ਵੀ ਕਲਰ ਗਾਰਡ ਅਤੇ 21 ਤੋਪਾਂ ਦੀ ਜਿਹੜੀ ਸਲਾਮੀ ਹੈ 21 ਗਨ ਸਲੂਟ ਜਿਹੜੀ ਆ ਉਹ ਰਾਸ਼ਟਰਪਤੀ ਨੂੰ ਜਿਹੜੀ ਉਸ ਦਿਨ ਜਿਹੜੀ ਉਹ ਦਿੱਤੀ ਜਾ ਸਕਦੀ ਆ। ਜੀ, ਅਗਲੀ ਖਬਰ ਚੱਲੀਏ ਜਿਹੜੀ ਇਹ ਇੱਕ ਬਹੁਤ ਵੱਡੀ ਖਬਰ ਆ। NRA ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਅਮਰੀਕਾ ਜਿਹੜੇ ਆ ਉਹਨਾਂ ਨੇ ਅੱਜ ਅਨਾਊਂਸ ਕਰਤਾ ਵੀ ਅਸੀਂ ਬੈਂਕਰਪਸੀ ਫਾਈਲ ਕਰਨ ਜਾ ਰਹੇ ਹਾਂ। ਨਿਊਯਾਰਕ ਦੇ ਵਿੱਚ ਇਹ ਗਰੁੱਪ ਜਿਹੜਾ ਆ ਇਹਨਾਂ ਨੇ ਆਪਣੀ ਨੋਨ ਪ੍ਰੋਫਿਟ ਕਾਰਪੋਰੇਸ਼ਨ ਜਿਹੜੀ ਆ ਇਨਕਾਰਪੋਰੇਸ਼ਨ ਜਿਹੜੀ ਆ ਉਹ ਸੈਟਅਪ ਕੀਤੀ ਸੀ 1871 ਸੰਨ ਦੇ ਵਿੱਚ। ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦੇ ਉੱਤੇ ਕਾਫੀ ਚਾਰਜਸ ਲੱਗੇ ਸੀ ਵੀ ਇਹਨਾਂ ਦੇ ਜਿਹੜੇ ਬੋਰਡ ਆਫ ਡਾਇਰੈਕਟਰਸ ਜਾਂ ਇੰਪਲਾਈ ਆ ਉਹ ਮਨੀ ਨੂੰ ਮਿਸਯੂਜ਼ ਕਰ ਰਹੇ ਆ। ਤੁਹਾਨੂੰ ਪਤਾ ਹੀ ਆ ਵੀ ਜਿਹੜੀ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਹੁੰਦੀ ਆ ਬਹੁਤ ਉਹਨਾਂ 'ਤੇ ਪਾਬੰਦੀਆਂ ਹੁੰਦੀਆਂ, ਕਿਹੜੀ ਆਰਗੇਨਾਈਜੇਸ਼ਨ ਨੂੰ ਨਹੀਂ ਡੋਨੇਸ਼ਨ ਦੇਣੀ ਆ, ਪੋਲੀਟੀਕਲ ਪਾਰਟੀਆਂ ਨੂੰ ਜਾਂ ਹੋਰ। ਸੋ ਉਹਦੇ ਸੰਬੰਧ ਦੇ ਵਿੱਚ
ਜਿਹੜੀ ਨਿਊਯਾਰਕ ਦੀ ਅਟਾਰਨੀ ਜਨਰਲ ਆ ਲਟੀਸ਼ੀਆ ਜੇਮਸ, ਉਹਨਾਂ ਨੇ ਲਾ ਸੂਟ ਵੀ ਫਾਈਲ ਕੀਤਾ ਸੀ ਪਿਛਲੇ ਅਗਸਤ ਮਹੀਨੇ ਦੇ ਵਿੱਚ, ਜਿਹੜੀ ਪਈ NRA ਦੇ ਸੀਨੀਅਰ ਲੀਡਰਸ਼ਿਪ ਜਿਹੜੇ ਆ ਉਹ ਲਾਜ਼ ਨੂੰ ਵਾਇਲੇਟ ਕਰ ਰਹੇ ਹੈਗੇ ਆ। ਇਹ ਨਾਨ ਪ੍ਰੋਫਿਟ ਗਰੁੱਪ ਆ, ਸੋ ਉਹਨੂੰ ਦੇਖਦੇ ਹੋਏ ਅੱਜ NRA ਨੇ ਕਿਹਾ ਵੀ ਅਸੀਂ ਉੱਥੇ ਬੈਂਕਰਪਸੀ ਫਾਈਲ ਕਰਾਂਗੇ ਅਤੇ ਅਸੀਂ ਜਿਹੜੀ ਨਵੀਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਉਹ ਟੈਕਸਸ ਦੇ ਵਿੱਚ ਓਪਨ ਕਰਨ ਜਾ ਰਹੇ ਹੈਗੇ ਆ। ਸੰਨ 2019 ਦੇ ਵਿੱਚ NRA ਨੇ $12.2 ਮਿਲੀਅਨ ਦਾ ਜਿਹੜਾ ਡੈਫੀਸਿਟ ਆ ਆਪਣੇ ਟੈਕਸ ਰਿਟਰਨ ਦੇ ਵਿੱਚ ਸ਼ੋਅ ਕੀਤਾ ਸੀ। ਜੀ, ਇਹਨਾਂ ਦੀ ਲੀਡਰਸ਼ਿਪ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਦਿੱਕਤ ਹੈ NRA ਦੀ ਜਿਹੜੀ ਚੱਲ ਰਹੀ ਸੀ। ਉਹਨਾਂ ਦੇ ਜਿਹੜੇ CEO ਸੀਗੇ ਉਹਨਾਂ ਨੂੰ ਆਈ ਥਿੰਕ ਉਹ ਟਰਾਈ ਕਰ ਰਹੇ ਸੀਗੇ ਬਾਹਰ ਦਾ ਰਸਤਾ ਕਿਸੇ ਨਾ ਕਿਸੇ ਤਰੀਕੇ ਨਾਲ ਦਿਖਾਇਆ ਜਾਵੇ। ਸੋ ਜਿਹੜੀ ਚੈਪਟਰ 11 ਦੀ ਬੈਂਕਰਪਸੀ ਆ, ਇੱਕ ਹਿਸਾਬ ਦੇ ਨਾਲ ਰੀਸਟਰਕਚਰਿੰਗ ਜਿਹੜੀ ਹੈ NRA ਦੀ ਲੀਡਰਸ਼ਿਪ ਦੀ, ਉਹਨਾਂ ਦੀ ਮੈਨੇਜਮੈਂਟ ਦੀ ਜਿਹੜੀ ਇਸ ਦੇ ਵਿੱਚ ਦੇਖੀ ਜਾਵੇਗੀ। ਸੋ ਬਿਲਕੁਲ ਜੇ ਦੱਸਦੇ ਜਾਈਏ opensecret.org ਵੈਬਸਾਈਟ ਦੇ ਮੁਤਾਬਕ 2000 ਸੰਨ ਤੋਂ ਲੈ ਕੇ ਹੁਣ ਤੱਕ $139 ਮਿਲੀਅਨ ਜਿਹੜਾ ਆ NRA ਨੇ ਆਪਣੀ ਕੈਂਪੇਨ ਅਤੇ ਲੌਬਿੰਗ ਵਾਸਤੇ ਵਰਤਿਆ 2000 ਸੰਨ ਤੋਂ ਲੈ ਕੇ ਹੁਣ ਤੱਕ। ਖਾਸ ਕਰਕੇ ਜਿਹੜੇ 5 ਮਿਲੀਅਨ ਇਹਨਾਂ ਦੇ ਮੈਂਬਰ ਹੈਗੇ ਆ, ਜਿਹੜੇ ਉਹ ਸਪੋਰਟ ਦੇ ਵਿੱਚ ਗਨ ਜਿਹੜੀ ਆ ਉਹਦੇ ਸਪੋਰਟ ਦੇ ਵਿੱਚ, ਅਤੇ ਜੇ ਕਿਤੇ ਗਨ ਕੰਟਰੋਲ ਦੇ ਮੈਜਰਸ ਆਉਂਦੇ ਆ ਉਹਨਾਂ ਦੇ ਅਗੇਂਸਟ ਓਪੋਜੀਸ਼ਨ ਦੇ ਲਈ ਇਹ ਕੈਂਪੇਨ ਦੇ ਲਈ ਉਹਨੇ ਮਨੀ ਸਪੈਂਡ ਕੀਤਾ। ਜੀ, ਅਗਲੀ ਗੱਲ ਕਰਦੇ ਜਾਈਏ, ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੇ ਦੁਆਰਾ ਇੱਕ ਵਾਰੀ ਫਿਰ ਜਿਹੜੀ ਇਤਿਹਾਸਿਕ ਤੌਰ ਦੇ ਉੱਤੇ ਪਬਲਿਕ ਰੈਕਡ ਦੇ ਵਿੱਚ ਜਿਹੜੀ ਚੀਜ਼ ਪੇਸ਼ ਕੀਤੀ ਜਾਂਦੀ ਸੀ ਵੀ ਕੌਣ ਲੋਕ ਵਾਈਟ ਹਾਊਸ ਦੇ ਵਿੱਚ ਜਾ ਕੇ ਆਏ ਆ, ਉਹ ਕਹਿੰਦੇ ਵੀ ਮੁੜ ਦੁਬਾਰਾ ਚਾਲੂ ਕੀਤੀ ਜਾਊਗੀ। ਰਾਸ਼ਟਰਪਤੀ ਟਰੰਪ ਦੇ ਅਧੀਨ ਇਹ ਜਿਹੜੀ ਪ੍ਰੈਕਟਿਸ ਆ ਉਸ ਨੂੰ ਰੋਕ ਦਿੱਤਾ ਗਿਆ ਸੀ। ਵਾਈਟ ਹਾਊਸ ਵਿਜ਼ਟਰ ਲੌਗਸ ਜਿਹੜੇ ਆ ਉਹ ਲੋਕਾਂ ਤੋਂ ਜਿਹੜੇ ਉਹ ਲੁਕਾਏ ਜਾਂਦੇ ਰਹੇ ਆ। ਇਸ ਦੇ ਉੱਤੇ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੈਨ ਪੈਸਕੀ ਜਿਹੜੇ ਆ ਉਹਨਾਂ ਨੇ ਕਿਹਾ ਆ ਵੀ ਉਹਨਾਂ ਨੇ ਬਾਅਦ ਦੇ ਵਿੱਚ ਟਵੀਟ ਦੇ ਵਿੱਚ ਕਲੈਰੀਫਾਈ ਕਰਕੇ ਦਿੱਤਾ ਵੀ ਬਾਈਡਨ ਹੈਰਿਸ ਐਡਮਿਨਿਸਟ੍ਰੇਸ਼ਨ will return to the policy of releasing White House visitor logs, ਪਰ ਕਹਿੰਦੇ ਵੀ ਅਜੇ ਹਾਲ ਦੀ ਘੜੀ ਸੇਫਟੀ ਦੇ ਚੱਲਦਿਆਂ ਪੈਂਡੈਮਿਕ ਦੇ ਦੌਰਾਨ ਲਿਮਿਟਡ ਨੰਬਰ ਆਫ ਹੀ ਜਿਹੜੇ ਲੋਕਾਂ ਨੂੰ ਉੱਥੇ ਵਾਈਟ ਹਾਊਸ ਦੇ ਵਿੱਚ ਆਉਣ ਦੀ ਇਜਾਜ਼ਤ ਆ ਉਹ ਹੋਵੇਗੀ। ਇੱਕ ਵਾਚ ਡੌਗ ਗਰੁੱਪ ਆ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਸੂ ਵੀ ਕੀਤਾ ਸੀਗਾ ਜਦੋਂ ਟਰੰਪ ਹੁਣਾਂ ਨੇ ਆਪਣਾ ਅਹੁਦਾ ਸਾਂਭਣ ਤੋਂ ਬਾਅਦ ਦੇ ਵਿੱਚ ਉਹਨਾਂ ਲੋਕਾਂ ਦੇ ਨਾਮ ਰਿਲੀਜ਼ ਕਰਨ ਤੋਂ ਇਨਕਾਰ ਜਿਹੜੇ ਉਹ ਕਰ ਦਿੱਤੇ ਸੀਗੇ ਵੀ ਵਿਜ਼ਿਟਰ ਵਾਈਟ ਹਾਊਸ ਦੇ ਵਿੱਚ ਕਿਹੜੇ ਜਿਹੜੇ ਉਹ ਆ ਰਹੇ ਸੀਗੇ, ਅਤੇ ਉਹਨਾਂ ਨੇ ਕਿਹਾ ਵੀ ਟਰਾਂਸਪੇਰੈਂਸੀ ਹੋਣੀ ਚਾਹੀਦੀ ਆ। ਪਰ ਅਦਾਲਤ ਨੇ ਉਦੋਂ ਟਰੰਪ ਹੁਣਾਂ ਦੀ ਇਸ ਗੱਲ ਨੂੰ ਜਿਹੜਾ ਆ ਉਹ ਅਪਹੈਲਡ ਕੀਤਾ ਸੀ। ਕਹਿੰਦੇ ਵੀ ਉਹਨਾਂ ਦੇ ਕੋਲ ਅਧਿਕਾਰ ਹੈਗਾ ਆ ਵੀ ਵਿਜ਼ਿਟਰ ਲੌਗਸ ਪਬਲਿਕ ਹੋਣ ਤੋਂ ਜਿਹੜਾ ਉਹ ਵਿਦਹੋਲਡ ਯਾਨੀ ਕਿ ਰੋਕ ਸਕਦੇ ਨੇ। ਜੀ, ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਨੈਂਸੀ ਪਲੋਸੀ ਉਹਨਾਂ ਨੇ ਕਾਂਗਰਸ ਨੇ USA ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇੰਪੀਚ ਕੀਤਾ ਸੀ ਦੂਸਰੀ ਵਾਰੀ, ਪਰ ਅੱਜ ਕਹਿੰਦੇ ਵੀ ਨੈਂਸੀ ਪਲੋਸੀ ਨੇ ਜਿਹੜੇ ਉਹ ਇੰਪੀਚਮੈਂਟ ਵਾਲੇ ਆਰਟੀਕਲਸ ਆ ਉਹਨਾਂ ਨੂੰ ਇਹ ਕਿਹਾ ਵੀ ਉਹ ਹੋਲਡ ਕਰ ਰਹੀ ਹੈਗੀ ਆਪਣੇ ਕੋਲ, ਅਜੇ ਸੈਨੇਟ ਦੇ ਕੋਲ ਨਹੀਂ ਭੇਜਣਾ। ਸੈਨੇਟ ਸਾਰਿਆਂ ਨੂੰ ਪਤਾ ਹੀ ਆ ਵੀ 19 ਤਰੀਕ ਨੂੰ ਉਹਨਾਂ ਨੇ ਮਿਲਣਾ ਸੀ, ਅਤੇ ਜਿਹੜੇ ਮਿਚ ਮਕੌਨਲ ਆ ਉਹਨਾਂ ਨੇ ਇਹ ਵੀ ਕਿਹਾ ਵੀ ਪਹਿਲੇ ਜਿੰਨੀ ਵਾਰੀ ਵੀ ਪ੍ਰੈਜ਼ੀਡੈਂਟਸ ਦੀ ਇੰਪੀਚਮੈਂਟ ਹੋਈ ਆ ਕਦੇ 85 ਦਿਨ, ਕਦੇ 67 ਦਿਨ ਅਤੇ ਕਦੇ 21 ਦਿਨ ਲੱਗੇ ਆ। ਇਹ ਬਹੁਤ ਲੰਮਾ ਸਮਾਂ ਆ, ਅਤੇ ਜਿਹੜਾ ਨਵਾਂ ਐਡਮਿਨਿਸਟ੍ਰੇਸ਼ਨ ਆਉਣਾ ਆ ਸੋ ਉਹਨਾਂ ਲਈ ਬਹੁਤ ਹਾਰਡ ਹੋਊਗਾ ਉਹਨਾਂ ਦੀਆਂ ਕਨਫਰਮੇਸ਼ਨ ਦੇ ਲਈ, ਕੈਬਨਿਟ ਪੋਸਟ ਦੇ ਲਈ। ਸੋ ਪਿਛਲੀ ਵਾਰੀ ਵੀ ਜਦੋਂ ਇੰਪੀਚ ਕੀਤਾ ਸੀ ਲਗਭਗ 1 ਮਹੀਨਾ ਜਿਹੜੇ ਆਰਟੀਕਲਸ ਆ ਨੈਂਸੀ ਪਲੋਸੀ ਨੇ ਹੋਲਡ ਕਰਕੇ ਰੱਖੇ ਸੀ। ਸੋ ਇਹਦੇ ਵਿੱਚ ਕੀ ਸਟ੍ਰੈਟਜੀ ਆ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਜੀ, ਮੇ ਵੀ ਇਹ ਸੋਚ ਰਹੇ ਹੁਣ ਵੀ ਪਹਿਲੋਂ ਉਹ ਆਪਣੇ ਕੈਬਨਿਟ ਲੈਵਲ ਦੇ ਜਿਹੜੇ ਸਕੱਤਰ ਆ ਉਹਨਾਂ ਦੀਆਂ ਨੋਮੀਨੇਸ਼ਨਸ ਆ ਉਹਨਾਂ ਨੂੰ ਜਿਹੜਾ ਉਹ ਕਰਵਾਉਣਾ ਚਾਹੁੰਦੇ ਹੋਣ, ਪਰ ਜਿਹੜਾ ਆ ਇਸ ਦੇ ਪਿੱਛੇ ਹੋਰ ਵੀ ਕੁਝ ਹੋ ਸਕਦਾ, ਇਹ ਨੈਂਸੀ ਪਲੋਸੀ ਹੀ ਜਿਹੜਾ ਉਹ ਦੱਸ ਸਕਦੀ ਆ। ਉੱਧਰ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਨਵੀਂ ਆ ਰਹੀ ਜਿਹੜੀ ਉਪ ਰਾਸ਼ਟਰਪਤੀ ਹੈਗੀ ਕਮਲਾ ਹੈਰਿਸ, ਕਹਿੰਦੇ ਉਸ ਦੇ ਨਾਲ ਅੱਜ ਫੋਨ ਦੇ ਉੱਤੇ ਗੱਲਬਾਤ ਕਰਦੇ ਹੋਏ ਆਖਿਆ ਵੀ ਸਾਡੀ ਜਿਹੜੀ ਆ ਇਨਾਗੂਰੇਸ਼ਨ ਦੇ ਦੌਰਾਨ ਅਤੇ ਜਿਹੜੇ ਟਰੰਪ ਹੁਣੀ ਜਿਹੜੇ ਆ ਹੁਣ ਛੱਡ ਕੇ ਜਾ ਰਹੇ ਨੇ ਵੀ ਉਸ ਦੇ ਵਿੱਚ ਜਿਹੜੀ ਆ ਉਹ ਮਦਦ ਕੀਤੀ ਜਾਵੇ। ਸੋ ਇਹ ਪਹਿਲੀ ਵਾਰੀ ਕਿਤੇ ਨਾ ਕਿਤੇ ਡਿਬੇਟ ਤੋਂ ਬਾਅਦ 'ਚ ਇੱਦਾਂ ਲੱਗਦਾ ਆ ਵੀ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋਈ ਆ, ਸੇਮ ਇੱਕ ਹਿਸਾਬ ਦੇ ਨਾਲ ਅਹੁਦਿਆਂ ਦੇ ਉੱਤੇ ਬੈਠਣ ਵਾਲਿਆਂ ਦੀ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਜੋ ਬਾਈਡਨ ਸਟਿਮੂਲਸ ਪੈਕੇਜ ਨਵਾਂ ਲੈ ਕੇ ਆ ਰਹੇ ਆ ਉਹਦੇ ਵਿੱਚ ਨਵੀਆਂ ਪੇਮੈਂਟਸ ਦੀ ਗੱਲ ਹੋਈ ਆ। ਜਿਸ ਤਰ੍ਹਾਂ $2000 ਦੀ ਗੱਲ ਕੀਤੀ ਸੀ, $600 ਤਾਂ ਆਲਰੇਡੀ ਲੋਕਾਂ ਕੋਲ ਆ ਚੁੱਕਾ ਆ ਅਤੇ ਜਾਂ ਪਹੁੰਚ ਰਿਹਾ ਆ। $1400 ਹੋਰ ਅਨਪਲਾਈਮੈਂਟ ਐਕਸਟੈਂਡ ਕਰਨ ਦੀ ਗੱਲ ਕੀਤੀ ਗਈ ਹੈਗੀ ਆ। $1.9 ਟ੍ਰਿਲੀਅਨ ਦਾ ਜਿਹੜਾ ਪੈਕੇਜ ਆ
ਉਹ ਉਹਨਾਂ ਨੇ ਪਿਛਲੇ ਵੀਰਵਾਰ ਜਾਣੀ ਕਿ ਕੱਲ੍ਹ ਅਨਾਊਂਸ ਕੀਤਾ ਹੈਗਾ। ਕਹਿੰਦੇ ਵੀ ਸਿਚੁਏਸ਼ਨ USA 'ਚ ਬਹੁਤ ਬੁਰੀ ਆ। ਕੋਵਿਡ-19 ਦੇ ਨਾਲ 3,85,000 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਆ। ਮਿਲੀਅਨਸ ਆਫ ਅਮਰੀਕਨ ਜਿਹੜੇ ਅਨਪਲਾਇਡ ਹੈਗੇ ਆ। ਸੋ ਇਸੇ ਤਰ੍ਹਾਂ $900 ਬਿਲੀਅਨ ਦਾ ਜਿਹੜਾ ਰਿਲੀਫ ਪੈਕੇਜ ਆ ਕਾਂਗਰਸ ਨੇ ਪਿਛਲੇ ਦਸੰਬਰ ਦੇ ਵਿੱਚ ਪਾਸ ਕੀਤਾ ਸੀ। ਇੱਕ ਜ਼ਰੂਰ ਹੋਰ ਆਪਾਂ ਰਾਜਕਨਵੀਰ ਸਿੰਘ ਜੀ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਨਿਊਜ਼ ਆ ਰਹੀ ਆ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਲੈਟਰ ਜਾਂ ਕਈਆਂ ਦੇ ਤਾਂ ਬੈਂਕ ਅਕਾਊਂਟ ਦੇ ਵਿੱਚ $600 ਜਮ੍ਹਾਂ ਹੋ ਰਿਹਾ, ਕਈਆਂ ਨੂੰ ਚੈੱਕ ਆ ਰਿਹਾ ਅਤੇ ਕਈਆਂ ਨੂੰ ਕ੍ਰੈਡਿਟ ਕਾਰਡ ਆ ਰਹੇ ਹੈਗੇ ਆ। ਸੋ ਕਈ ਲੋਕ ਜਿਹੜੇ ਆ ਬਾਈ ਮਿਸਟੇਕ ਉਹ ਗਰਭ ਸਿੱਟ ਰਹੇ ਆ, ਉਹ ਸੋਚ ਰਹੇ ਵੀ ਸ਼ਾਇਦ ਇਹ ਜੰਕ ਮੇਲ ਆ। ਸੋ ਪਲੀਜ਼ ਇਹ ਮੇਲ ਜਿਹੜੀ ਹੁੰਦੀ ਹੈ ਨਾ, ਚਾਹੇ ਜੰਕ ਮੇਲ ਵੀ ਹੋਵੇ, ਉਹਨੂੰ ਥੋੜ੍ਹਾ ਧਿਆਨ ਨਾਲ ਜ਼ਰੂਰ ਦੇਖ ਲਿਆ ਕਰੋ, ਦੇਖ ਕੇ ਸੁੱਟਿਆ ਕਰੋ। ਸੋ ਇਹ ਕਹਿੰਦੇ ਵੀ ਬਹੁਤ ਜਿਹੜੇ ਖਾਸ ਕਰਕੇ ਸੀਨੀਅਰਸ ਆ ਉਹਨਾਂ ਤੋਂ ਬਹੁਤ ਮਿਸਟੇਕ ਹੋ ਰਹੀ ਹੈਗੀ ਆ। ਜੀ, ਇੱਕ ਜਿਹੜਾ ਆ ਰਹੇ ਪ੍ਰੈਜ਼ੀਡੈਂਟ ਇਲੈਕਟ ਜਿਹੜੇ ਜੋ ਬਾਈਡਨ ਆ, ਉਹਨਾਂ ਨੇ ਇੱਕ ਨਵਾਂ ਜਿਹੜਾ ਆ ਉਹ ਸੋਚ ਰਹੇ ਆ। ਕਹਿੰਦੇ ਵੀ ਜਿਹੜੇ ਲੋਕ ਇੰਪਲੋਇਡ ਵੀ ਰਹੇ ਆ, ਕਿਉਂਕਿ ਆਪਾਂ ਸਾਰੇ ਜਾਣੇ ਉਸ ਟਾਈਮ ਦੇ ਉੱਤੇ ਗੱਲ ਕਰਦੇ ਰਹੇ ਆ ਵੀ ਜਿਹੜੇ ਨੌਕਰੀ ਦੇ ਉੱਤੇ ਕੰਮ ਵੀ ਕਰਦੇ ਰਹੇ ਆ, ਉਹਨਾਂ ਨੂੰ ਵੀ ਜਿਹੜੀ ਕੋਈ ਨਾ ਕੋਈ ਮਦਦ ਜਿਹੜੀ ਉਹ ਮਿਲਣੀ ਚਾਹੀਦੀ ਆ। ਸੋ ਉਹਨਾਂ ਦੇ ਲਈ ਵੀ ਕਹਿੰਦੇ $2,000 ਦੇ ਸਟਿਮੂਲਸ ਪੇਮੈਂਟਸ ਦੀ ਗੱਲ ਕੀਤੀ ਆ। ਇਸ ਦੇ ਵਿੱਚ ਅੱਜ ਉਹਨਾਂ ਨੇ ਆਪਣਾ ਆਰਗੂਮੈਂਟ ਕਰਦੇ ਹੋਏ ਆਖਿਆ, ਕਹਿੰਦੇ ਵੀ ਜਿਹੜੇ ਲੋਕ ਅਮਰੀਕਨ ਵਰਕਰਸ ਕੰਮ ਕਰਦੇ ਰਹੇ ਆ, ਉਹ ਆਪਣੇ ਜੌਬਸ ਕੀਤੀਆਂ ਆ ਅਤੇ ਉਹਨਾਂ ਦੇ ਲਈ ਇਹ ਚੈੱਕ ਕਾਫੀ ਮਹੱਤਤਾ ਰੱਖ ਸਕਦੇ ਆ, ਬਹੁਤ ਮਦਦ ਕਰ ਸਕਦੇ ਆ। ਉਹਨਾਂ ਨੇ ਕਿਹਾ ਵੀ ਜਿਹੜੇ ਅਮਰੀਕਨ ਵਰਕਰਸ $40,000 ਤੋਂ ਉਹਨਾਂ ਦੀ ਜਾਂ ਉਸ ਤੋਂ ਘੱਟ ਜਿਹੜੀ ਇਨਕਮ ਹੋਵੇਗੀ ਸਾਲ ਦੀ, ਅਤੇ $400 ਉਹਨਾਂ ਦੇ ਸੇਵਿੰਗਸ ਦੇ ਵਿੱਚ ਹੋਊਗਾ, ਤਾਂ $2,000 ਕਹਿੰਦੇ ਆ ਵੀ ਉਹਨਾਂ ਦੇ ਲਈ ਇਸ ਪੈਨੇਡੈਮਿਕ ਦੇ ਦੌਰਾਨ ਬੜੀ ਮਦਦਗਾਰ ਜਿਹੜਾ ਉਹ ਸਾਬਤ ਹੋ ਸਕਦਾ ਆ। ਸੋ ਇਹ ਬਾਈਡਨ ਹੋਣਾ ਦੇ ਪਲਾਨ ਦੇ ਵਿੱਚ ਉਹਨਾਂ ਨੇ ਇਸ ਨੂੰ ਵੀ ਐਡ ਕੀਤਾ ਹੈ। ਸੋ ਆਲਰੇਡੀ ਆਪਾਂ ਦੇਖਿਆ 75,000 ਸਿੰਗਲ ਬੰਦਾ ਅਤੇ ਮੈਰਿਡ ਫਾਈਲਿੰਗ ਜੁਆਇੰਟਲੀ 1.5 ਲੱਖ, ਜਿਹੜੇ ਉਸ ਤੋਂ ਘੱਟ ਜਾਂ ਉੱਥੋਂ ਤੱਕ ਜਿਹੜੀ ਇਨਕਮ ਵਾਲਿਆਂ ਨੂੰ $600 ਪਰ ਅਡਲਟ, ਅਤੇ ਜਿਹੜੇ ਆ ਬੱਚਿਆਂ ਦੇ ਲਈ ਜਿਹੜਾ ਆ ਉਹ ਉਹਨਾਂ ਨੇ ਅਲਾਟ ਕੀਤਾ ਸੀ, ਜਿਹੜਾ ਦੂਜਾ ਪੈਕੇਜ ਜਿਹੜਾ ਪਾਸ ਹੋਇਆ ਸੀ। ਸੋ ਇਹਨਾਂ ਦੇ ਪੈਕੇਜ ਦੇ ਵਿੱਚ ਆਲਰੇਡੀ $1,400 ਅਤੇ ਜਿਹੜੇ ਲੋਕ ਕੰਮ ਵੀ ਕਰਦੇ ਰਹੇ ਆ $40,000 ਉਹ ਜਾਂ ਉਸ ਤੋਂ ਘੱਟ ਜਿਹੜੀ ਉਹਨਾਂ ਦੇ ਸਾਲਾਨਾ ਇਨਕਮ, ਅਤੇ $400 ਜੇ ਉਹਨਾਂ ਤੋਂ ਘੱਟ ਸੇਵਿੰਗ ਦੇ ਵਿੱਚ ਹੋਊਗਾ, ਅਤੇ ਉਹਨਾਂ ਨੂੰ ਵੀ $2,000 ਦੀ ਜਿਹੜੀ ਇਹਨਾਂ ਨੇ ਮਦਦ ਇਸ ਦੇ ਵਿੱਚ ਰੱਖੀ ਹੈਗੀ ਆ। ਸੋ ਇਹ ਇੱਕ ਨਵਾਂ ਜਿਹੜਾ ਕਦਮ ਹੈ, ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਜਿਹੜਾ ਹੀਰੋਜ਼ ਫੰਡ ਦੀ ਗੱਲ ਚੱਲਦੀ ਰਹੀ ਸੀ, ਉਹ ਕਿਤੇ ਨਾ ਕਿਤੇ ਇਸ ਤਰੀਕੇ ਦੇ ਨਾਲ ਉਹ ਦੇਣ ਦੀ ਕੋਸ਼ਿਸ਼ ਕਰ ਰਹੇ ਆ। ਪਰ ਹੁਣ ਇਹ ਦੇਖਣਾ ਹੋਊਗਾ ਵੀ ਕੀ ਕਾਂਗਰਸ ਇਸ ਚੀਜ਼ ਨੂੰ ਸਵੀਕਾਰਦੀ ਆ, ਇਹ ਬਿੱਲ ਜਿਹੜਾ ਉਹਨਾਂ ਦਾ ਪਲਾਨ ਆ ਉਸ ਨੂੰ ਪਾਸ ਕਰਦੀ ਆ ਜਾਂ ਨਹੀਂ। ਸੋ ਇਸੇ ਪੈਕੇਜ ਦੇ ਵਿੱਚ ਕਹਿੰਦੇ ਵੀ ਜਿਹੜੇ ਮਿਕਸਡ ਸਟੇਟਸ ਹਾਊਸ ਹੋਲਡ ਫੈਮਲੀਜ਼ ਆ, ਵੀ ਜਿੱਦਾਂ ਹਸਬੈਂਡ ਵਾਈਫ ਦੇ ਕੋਲ ਗ੍ਰੀਨ ਕਾਰਡ ਜਾਂ ਸਿਟੀਜ਼ਨ ਜਾਂ ਨਿਆਣਿਆਂ ਦੇ ਕੋਲ ਨਹੀਂ ਹੈ, ਜਾਂ ਹਸਬੈਂਡ ਕੋਲ ਆ ਵਾਈਫ ਕੋਲ ਨਹੀਂ ਹੈਗੀ ਸੋਸ਼ਲ ਸਿਕਿਉਰਿਟੀ, ਉਹ ਵੀ ਕਹਿੰਦੇ ਐਲੀਜੀਬਲ ਹੋਊਗੇ। ਸੋ ਇਹ ਤਾਂ ਨੈਚੁਰਲੀ ਪਾਸ ਤਾਂ ਕਾਂਗਰਸ ਸੈਨੇਟ 'ਚ ਹੀ ਹੋਣਾ, ਪਰ ਇਹਦੇ ਵਿੱਚ ਇਹ ਮੁੱਦਾ ਰੱਖਿਆ ਗਿਆ ਆ। ਲੋਕਲ ਗਵਰਨਮੈਂਟਸ ਨੂੰ $20 ਬਿਲੀਅਨ ਦੇ ਕਰੀਬ ਵੈਕਸੀਨੇਸ਼ਨ ਪ੍ਰੋਗਰਾਮ ਦੇ ਲਈ ਦਿੱਤਾ ਗਿਆ ਹੈਗਾ। $50 ਬਿਲੀਅਨ ਸਕੂਲ ਜਿਹੜੇ ਅਤੇ ਲੋਕਲ ਗਵਰਨਮੈਂਟ ਦੀ ਹੈਲਪ ਦੀ ਲਈ ਉਹਦੀ ਵੀ ਜਿਹੜੀ ਗੱਲਬਾਤ ਹੋਈ ਹੈਗੀ ਆ। ਅਵਿਕਸ਼ਨ ਮੋਰਾਟੋਰੀਅਮ ਨੂੰ ਫਿਰ ਐਕਸਟੈਂਡ ਕਰਨ ਦੀ ਗੱਲ ਕੀਤੀ ਗਈ ਆ ਵੀ ਹੋ ਸਕਦਾ ਸਤੰਬਰ ਤੱਕ ਜਿਹੜਾ ਐਕਸਟੈਂਡ ਕਰ ਦਿੱਤਾ ਜਾਵੇ। $25 ਬਿਲੀਅਨ ਜਿਹੜਾ ਆ ਉਹਦੇ ਉੱਤੇ ਜਿਹੜਾ ਅਸਿਸਟੈਂਸ ਦਿੱਤੀ ਜਾਊਗੀ। ਹੁਣ ਜਿਹੜਾ ਮੋਰਾਟੋਰੀਅਮ ਆ ਉਹ ਜਨਵਰੀ 'ਚ ਖਤਮ ਹੋਣਾ, ਪਰ ਇਸ ਮੁੱਦੇ ਦੇ ਅਧੀਨ ਜੇ ਕਹਿੰਦੇ ਵੀ ਜਿਹੜੇ ਲੋਕ ਰੈਂਟ ਨਹੀਂ ਦੇ ਸਕਦੇ ਉਹਨਾਂ ਨੂੰ ਅਸਿਸਟੈਂਸ ਹੋਊਗੀ, ਤਾਂ ਹੋ ਸਕਦਾ ਸਤੰਬਰ ਮਹੀਨੇ ਤੱਕ ਇਹਨੂੰ ਐਕਸਟੈਂਡ ਕੀਤਾ ਜਾਵੇ। ਜੀ, ਰਾਸ਼ਟਰਪਤੀ ਪ੍ਰਸ਼ਾਸਨ ਦੇ ਵਿੱਚ ਹੈਲਥ ਅਤੇ ਹਿਊਮਨ ਸਰਵਿਸਿਜ਼ ਦੇ ਸਕੱਤਰ ਐਲੈਕਸ ਅਜ਼ਾਰ ਕਹਿੰਦੇ ਆ ਉਹ 20 ਜਨਵਰੀ ਨੂੰ ਅਸਤੀਫਾ ਜਿਹੜਾ ਉਹ ਦੇਣ ਜਾ ਰਹੇ ਆ। 12 ਜਨਵਰੀ ਨੂੰ ਕਹਿੰਦੇ ਆ ਵੀ ਇਹਨਾਂ ਨੇ ਆਪਣਾ ਅਸਤੀਫਾ ਲਿਖ ਦਿੱਤਾ ਸੀਗਾ। 6 ਜਨਵਰੀ ਨੂੰ ਜਿਸ ਦਿਨ ਇਹ ਹਮਲਾ ਹੋਇਆ ਸੀ ਕੈਪੀਟਲ ਦੇ ਉੱਤੇ, ਉਸੇ ਦਿਨ ਉਹਨਾਂ ਨੇ ਆਪਣੇ ਟਵਿੱਟਰ ਦੇ ਉੱਤੇ ਇਸ ਦੇ ਉੱਤੇ ਨਿਰਾਸ਼ਾ ਜਿਹੜੀ ਆ ਉਹ ਪ੍ਰਗਟਾਈ ਸੀਗੀ। ਸੋ ਵੈਸੇ ਵੀ ਜੇ ਦੇਖਿਆ ਜਾਵੇ, ਜਦੋਂ 20 ਜਨਵਰੀ ਨੂੰ ਨਵੇਂ ਐਡਮਿਨਿਸਟ੍ਰੇਸ਼ਨ ਨੇ ਸਹੁੰ ਚੁੱਕ ਲੈਣੀ ਆ, ਉਹਨਾਂ ਨੇ ਆਪਣੇ ਹੀ ਜਿਹੜਾ ਆ ਹੈਲਥ ਅਤੇ ਹਿਊਮਨ ਸਰਵਿਸਿਜ਼ ਦਾ ਜਿਹੜਾ ਸਕੱਤਰ ਆ ਉਹ ਲਾ ਦੇਣਾ ਆ, ਪਰ ਇਹ ਉਸੇ ਦਿਨ ਹੀ ਕਰ ਰਹੇ ਆ। ਟਰਾਂਜੀਸ਼ਨ ਵੀ ਜਿਹੜੀ ਆ ਉਸ ਦੇ ਵਿੱਚ ਸ਼ਾਇਦ ਹਿੱਸਾ ਲੈਣ ਜਾਂ ਨਾ ਦੇਣ, ਮਦਦ ਕਰਨਗੇ ਨਹੀਂ ਕਰਨਗੇ ਇਹ ਤਾਂ ਬਾਅਦ ਦੇ ਵਿੱਚ ਆ, ਪਰ ਉਹਨਾਂ ਨੇ ਆਪਣੇ ਵੱਲੋਂ ਅਸਤੀਫਾ ਦੇ ਦਿੱਤਾ। ਆਲਰੇਡੀ ਜਿਹੜੇ ਇੱਕ ਕੈਬਨਿਟ ਲੈਵਲ ਦੀ ਸਕੱਤਰ US ਟਰਾਂਸਪੋਰਟੇਸ਼ਨ ਦੀ ਏਲਨ ਚਾਓ, ਉਸਨੇ ਕੁਛ ਹੀ ਦਿਨਾਂ ਬਾਅਦ ਜਿਹੜਾ ਆ ਉਹ ਅਸਤੀਫਾ ਦੇ ਦਿੱਤਾ ਸੀ, ਜੋ ਕਿ ਮਿਚ ਮਕੋਨਲ ਦੇ ਘਰ ਵਾਲੀ ਵੀ ਆ। ਜੀ, ਅਗਲੀ ਖਬਰ ਚੱਲੀਏ ਜਿਹੜੀ ਕਰੋਨਾ ਵਾਇਰਸ ਦੇ ਵੈਕਸੀਨ ਦੇ ਨਾਲ ਸੰਬੰਧਿਤ ਆ। ਨਾਰਵੇ ਦੇ ਵਿੱਚ ਕੀ ਹੋਇਆ ਵੀ ਲੋਕਾਂ ਨੇ ਵੈਕਸੀਨ ਵੀ ਲਵਾ ਲਿਆ, ਉਹ ਤੋਂ ਬਾਅਦ 23 ਲੋਕਾਂ ਦੀ ਜਿਹੜੀ ਆ ਮੌਤ ਵੀ ਹੋਈ ਆ, ਜਿਨ੍ਹਾਂ ਦੇ ਕੁਛ ਬਜ਼ੁਰਗ ਆ ਜਿਨ੍ਹਾਂ ਦੇ ਵੈਕਸੀਨ ਲੱਗਾ ਹੋਇਆ ਸੀ।
ਤੇ ਇਹ ਵੈਕਸੀਨ ਵੀ ਫਾਈਜ਼ਰ ਤੇ ਬਾਇਓਨਟੈਕ ਕੰਪਨੀ ਦਾ ਕਰੋਨਾ ਵਾਇਰਸ ਦਾ ਜਿਹੜਾ ਵੈਕਸੀਨ ਆ ਉਹਦੇ ਵੱਲੋਂ ਸੀ। ਸੋ ਡਾਕਟਰ ਸਿਗਰਟ ਹੌਰਟੈਮੋ ਜਿਹੜੇ ਚੀਫ ਫਿਜ਼ੀਸ਼ੀਅਨ ਹੈਗੇ ਆ ਨਾਰਵੇ ਦੇ ਮੈਡੀਸਿਨ ਏਜੰਸੀ ਦੇ, ਉਹਨਾਂ ਨੇ ਇਹ ਕਿਹਾ ਆ ਵੀ ਸੋ ਇੱਥੋਂ ਇਹ ਲੱਗਦਾ ਆ ਵੀ ਜਿਹੜਾ ਇਹ ਟੀਕਾ ਵੀ ਆ, ਈਵਨ ਦੋ ਟੀਕਾ ਲਾਉਣ ਦੇ ਬਾਵਜੂਦ ਵੀ ਜਿਹੜੀਆਂ 23 ਲੋਕਾਂ ਦੀ ਮੌਤ ਹੋਈ ਆ, ਇਹਦੇ 'ਤੇ ਜਿਹੜੀ ਆ ਵੱਡੀ ਰਿਸਰਚ ਹੋਣੀ ਚਾਹੀਦੀ ਆ ਵੀ ਇਹ ਹੋਣਾ ਨਹੀਂ ਚਾਹੀਦਾ ਸੀ ਪਰ ਸਟਿਲ ਹੋਇਆ ਜੀ। ਜੀ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਜਦੋਂ ਤੁਹਾਨੂੰ ਪਹਿਲਾ ਟੀਕਾ ਲੱਗਦਾ ਆ ਤਾਂ ਉਸ ਦੀ ਐਫੀਕੇਸੀ 95% ਨਹੀਂ ਹੁੰਦੀ, ਉਹਦੀ ਐਫੀਕੇਸੀ 50% ਦੇ ਇਰਦ ਗਿਰਦ ਹੁੰਦੀ ਹੈ। ਜਦੋਂ ਤੁਹਾਨੂੰ ਦੂਜੀ ਡੋਜ਼ ਜਿਹੜੀ ਉਹ ਲੱਗ ਜਾਂਦੀ ਆ, ਉਸ ਤੋਂ ਬਾਅਦ ਦੇ ਵਿੱਚ ਇਹਦੀ ਐਫੀਕੇਸੀ ਯਾਨੀ ਕਿ ਪ੍ਰਭਾਵਸ਼ਾਲਤਾ ਜਿਹੜੀ ਆ ਉਹ 95% ਤੱਕ ਜਿਹੜੀ ਉਹ ਮੈਂ ਬਣਦੀ ਹੈ। ਕਰੈਕਟ ਕਰਦਾ, ਨਿਊਜ਼ ਗਲਤ ਪੜ ਗਿਆ। ਵੈਕਸੀਨ ਲਾਉਣ ਦੇ ਸਾਈਡ ਇਫੈਕਟ ਤੋਂ ਮੌਤਾਂ ਹੋਈਆਂ 23, ਨਾ ਕਿ ਵੈਕਸੀਨ ਲੱਗਣ ਤੋਂ ਬਾਅਦ। ਸੋ ਵੈਕਸੀਨ ਦੇ ਜਿਹੜੇ ਸਾਈਡ ਇਫੈਕਟ ਸੀ ਉਹ ਕਹਿੰਦੇ ਵੀ ਉਹਦੇ ਕਰਕੇ 23 ਮੌਤਾਂ ਹੋਈਆਂ ਨਾਰਵੇ ਦੇ ਵਿੱਚ। ਜੀ ਬਿਲਕੁਲ। ਪਰ ਉਹਨਾਂ 'ਚ ਕਹਿੰਦੇ ਕਾਫੀ ਕਈ ਬਜ਼ੁਰਗ ਸੀ 85 ਸਾਲਾਂ ਦੇ ਵੀ। ਜੀ ਬਿਲਕੁਲ, ਡੈਫੀਨੇਟਲੀ ਜਿਹੜੀ ਇਸ ਦੀ ਜਾਂਚ ਹੋਣੀ ਤਾਂ ਇਹ ਬਹੁਤ ਜ਼ਰੂਰੀ ਹੈਗੀ ਆ ਵੀ ਇਸ ਦੇ ਪਿੱਛੇ ਜਿਹੜਾ ਕੀ ਕਾਰਨ ਆ। ਜਿਹੜੇ ਟਰਾਇਲਸ ਦੇ ਵਿੱਚ ਇੱਦਾਂ ਦੀ ਕੋਈ ਨੌਬਤ ਨਹੀਂ ਸੀ ਆਈ, ਪਰ ਹੁਣ ਜਦੋਂ ਮਿਲੀਅਨਸ ਆਫ ਲੋਕਾਂ ਨੂੰ ਲੱਗ ਰਿਹਾ ਆ ਤੇ ਉਸ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਆਉਣੀਆਂ ਜ਼ਰੂਰ ਲੋਕਾਂ ਦੇ ਮਨਾਂ ਦੇ ਵਿੱਚ ਸ਼ੱਕ ਜ਼ਰੂਰ ਪੈਦਾ ਕਰਦੀਆਂ ਨੇ ਜੀ। ਅਗਲੀ ਖਬਰ ਵੱਲ ਚਲੀਏ। ਜਿਹੜੀ WhatsApp ਐਪ ਆ ਉਹਨਾਂ ਨੇ ਪ੍ਰਾਈਵੇਸੀ ਪਾਲਿਸੀ ਕਰਕੇ ਬਹੁਤ ਰੌਲਾ ਪਿਆ ਪਿਛਲੇ ਦਿਨਾਂ ਦੇ ਵਿੱਚ, ਕਿਉਂਕਿ ਉਸ ਤੋਂ ਬਾਅਦ ਲੋਕਾਂ ਨੇ ਜਿਹੜੀਆਂ ਡਿਫਰੈਂਟ ਐਪਸ ਆ ਉਹਨਾਂ ਨੂੰ ਅਪਲੋਡ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਹਨੂੰ ਛੱਡਣਾ ਵੀ ਸ਼ੁਰੂ ਕਰ ਦਿੱਤਾ। ਸੋ WhatsApp ਨੇ ਹੁਣ ਅਨਾਊਂਸ ਕੀਤਾ ਆ ਵੀ ਜਿਹੜਾ ਪ੍ਰਾਈਵੇਸੀ ਵਾਲਾ ਮੁੱਦਾ ਸੀਗਾ ਉਹ ਜਿਹੜਾ ਫਰਵਰੀ 8 ਨੂੰ ਇਫੈਕਟਿਵ ਹੋਣਾ ਸੀ, ਵੀ ਲੋਕਾਂ ਨੂੰ ਅਸੀਂ ਸਹੀ ਟਾਈਮ ਨਹੀਂ ਦਿੱਤਾ ਹੈਗਾ ਜਾਂ ਟਾਈਮ ਸੋਚਣ ਦੇ ਲਈ। ਹੁਣ ਕਹਿੰਦੇ ਵੀ ਇਹਨੂੰ ਅਸੀਂ ਟਾਈਮ ਜਿੱਦਾਂ ਮਈ ਜਾਂ ਜੂਨ ਤੱਕ ਐਕਸਟੈਂਡ ਕਰ ਰਹੇ ਹੈਗੇ ਆ। ਸੋ ਹੋ ਸਕਦਾ ਉਹ ਜਾ ਕੇ ਫੇਰ ਨਾ ਕਰ ਦੇਣ, ਪਰ ਇਹ ਤੋਂ ਤੁਸੀਂ ਦੇਖ ਸਕਦੇ ਆ ਵੀ ਇੰਨਾ ਵੱਡਾ ਜਿਹੜਾ ਅਸਰ ਪਿਆ। ਸੋ ਇਹਦੇ ਕਰਕੇ ਜਿਹੜਾ ਆ ਹੁਣ ਉਹਨਾਂ ਨੂੰ ਇਹ ਐਕਸਟੈਂਡ ਕਰਨਾ ਪਿਆ ਟਾਈਮ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇਹ ਕੈਪੀਟਲ ਪੁਲਿਸ ਦੀ ਇੱਕ ਜਿਹੜੀ ਨਵੀਂ ਰਿਪੋਰਟ ਹੁਣ ਸਾਹਮਣੇ ਆਈ ਆ। ਕਹਿੰਦੇ ਹਮਲੇ ਤੋਂ 3 ਦਿਨ ਪਹਿਲਾਂ ਕੈਪੀਟਲ ਪੁਲਿਸ ਨੇ ਇੱਕ ਰਿਪੋਰਟ ਘੱਲੀ ਸੀ ਕਾਂਗਰਸ ਨੂੰ, ਅਤੇ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਵੀ ਕਾਂਗਰਸ ਟਾਰਗੇਟ ਕੀਤੀ ਜਾ ਸਕਦੀ ਆ। ਅਤੇ ਉਹੀ ਚੀਜ਼ ਆਪਾਂ ਨੂੰ ਉਸ ਰਿਪੋਰਟ ਤੋਂ ਬਾਅਦ ਦੇ ਵਿੱਚ 6 ਜਨਵਰੀ ਨੂੰ ਦੇਖਣ ਨੂੰ ਮਿਲੀ ਹੈਗੀ ਆ। ਜਿੱਦਾਂ ਆਪਾਂ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਆਫਿਸਰ ਆ ਉਹਨਾਂ ਨੂੰ ਇੱਕ ਕੰਗਰੈਸ਼ਨਲ ਗੋਲਡ ਮੈਡਲ ਦਿੱਤਾ ਜਾ ਰਿਹਾ, ਕਿਉਂਕਿ ਉਹਨਾਂ ਨੇ ਸੈਨੇਟ ਅਜੇ ਪੂਰੀ ਤਰ੍ਹਾਂ ਸੁਰੱਖਿਅਤ ਹੋਣ ਤੋਂ ਪਹਿਲਾਂ ਜਿਹੜੀ ਭੀੜ ਸੀਗੀ ਉਸ ਨੂੰ ਆਪਣੇ ਵੱਲ ਨੂੰ ਖਿੱਚਦੇ ਹੋਏ ਦੂਜੇ ਪਾਸੇ ਨੂੰ ਲੈ ਗਏ ਸੀ ਵੀ ਜਿਹੜੇ ਲਾਅ ਮੇਕਰਸ ਆ ਉਹਨਾਂ ਨੂੰ ਬਚਾਇਆ ਜਾ ਸਕੇ। ਉਹੀ ਚੀਜ਼ ਜਿਹੜੀ ਉਹ ਸਾਹਮਣੇ ਆਈ ਹੈ। ਕਹਿੰਦੇ ਵੀ ਰਾਈਟਰਸ ਜਿਹੜੇ ਆ ਉਪ ਰਾਸ਼ਟਰਪਤੀ ਮਾਈਕ ਪੈਂਸ ਆ ਉਸ ਦੇ ਕਾਫੀ ਕਰੀਬ ਜਿਹੜੇ ਆ ਉਹ ਪਹੁੰਚ ਗਏ ਸੀਗੇ। ਕੁਛ ਹੀ ਮਿੰਟਾਂ ਦਾ ਜਿਹੜਾ ਆ ਕਹਿੰਦੇ ਇਸ ਚੀਜ਼ ਦੇ ਵਿੱਚ ਫਰਕ ਰਿਹਾ ਸੀ। ਸੀਕਰਟ ਸਰਵਿਸ ਕਹਿੰਦੇ ਇਵੈਂਚੁਅਲੀ ਜਿਹੜੇ ਆ ਉਪ ਰਾਸ਼ਟਰਪਤੀ ਨੂੰ ਇੱਕ ਸੁਰੱਖਿਅਤ ਕਮਰੇ ਦੇ ਵਿੱਚ ਲੈ ਕੇ ਜਾਣ ਦੇ ਵਿੱਚ ਕਾਮਯਾਬ ਹੋਏ ਸੀ। ਅਤੇ ਉਸੇ ਹੀ ਦੌਰਾਨ ਆਪਾਂ ਦੇਖਿਆ ਜਿਹੜੀਆਂ ਤਸਵੀਰਾਂ ਕੈਪੀਟਲ ਦੇ ਅੰਦਰੋਂ ਜਿਹੜੀਆਂ ਆਈਆਂ ਸੀ ਕਿ ਇਸ ਤਰੀਕੇ ਦੇ ਨਾਲ ਬਾਕੀ ਲਾਅ ਮੇਕਰਸ ਆ ਕੋਈ ਕੁਰਸੀਆਂ ਥੱਲੇ, ਕੋਈ ਬੈਂਚਾਂ ਥੱਲੇ ਗੈਸ ਮਾਸਕ ਪਾ ਰਿਹਾ ਆ, ਕੋਈ ਪਾ ਕੇ ਰੱਖਿਆ ਆ ਅਤੇ ਕੋਈ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਆਪਣੇ ਆਪ ਨੂੰ ਜਿਹੜਾ ਆ ਇਸ ਭੀੜ ਤੋਂ ਬਚਾ ਰਹੇ ਸੀ। ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਜਿਹੜੀ FAA ਵੱਲੋਂ ਆ ਰਹੀ ਆ ਅੱਜ, FAA ਨੇ ਕਮਰਸ਼ੀਅਲ ਡਰੋਨ ਫਲਾਈਟਸ ਜਿਹੜੀਆਂ ਆਟੋਮੈਟਿਡ ਹੈਗੀਆਂ ਉਹਨਾਂ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਅਪਰੂਵਲ ਦੇ ਦਿੱਤਾ ਆ, ਪਰ ਉਹਦੇ 'ਤੇ ਲਿਮਿਟ ਲਾਈਆਂ ਕਿੱਥੇ ਕਿੱਥੇ ਚੱਲ ਸਕਦੀਆਂ। ਇਸ ਤੋਂ ਪਹਿਲਾਂ FAA ਨੇ ਖਾਸ ਕਰਕੇ ਜਿਹੜੀਆਂ ਕਹਿੰਦੇ ਪਈ ਮਾਈਨਿੰਗ, ਟਰਾਂਸਪੋਰਟੇਸ਼ਨ, ਹੋਰ ਇਸ ਤਰ੍ਹਾਂ ਦੇ ਪਾਈਪਲਾਈਨਸ ਏਰੀਏ ਦੇ ਵਿੱਚ ਚੈੱਕ ਕਰਨ ਦੇ ਲਈ ਜਿਹੜੇ ਡਰੋਨਸ ਆ ਉਹਨਾਂ ਨੂੰ ਪਰਮਿਸ਼ਨ ਦਿੱਤੀ ਸੀ। ਹੁਣ ਕਮਰਸ਼ੀਅਲ ਡਰੋਨ ਨੂੰ ਜਿਹੜੀ ਪਰਮਿਸ਼ਨ ਦਿੱਤੀ ਆ ਇਹ ਦਿੱਤੀ ਗਈ ਹੈਗੀ ਖਾਸ ਕਰਕੇ ਜਿਹੜਾ ਰੂਰਲ ਏਰੀਆ ਹੈਗਾ ਆ, ਪੇਂਡੂ ਏਰੀਆ ਹੈਗਾ ਆ, ਅਤੇ 400 ਫੁੱਟ ਤੋਂ ਥੱਲੇ ਹੀ ਜਿਹੜਾ ਇਹ ਕਮਰਸ਼ੀਅਲ ਡਰੋਨ ਆ ਚਲਾਉਣਾ ਪਊਗਾ। ਪਰ ਕਹਿੰਦੇ ਵੀ ਇਸ ਦੇ ਨਾਲ ਜਿਹੜਾ ਇਕੋਨਮੀ ਨੂੰ ਵੀ ਕਾਫੀ ਫਰਕ ਪਊਗਾ, ਕਿਉਂਕਿ ਐਗਰੀਕਲਚਰ, ਮਾਈਨਿੰਗ, ਟਰਾਂਸਪੋਰਟੇਸ਼ਨ ਏਰੀਏ ਦੇ ਵਿੱਚ ਇਸ ਦੀ ਜ਼ਿਆਦਾ ਵਰਤੋਂ ਕੀਤੀ ਜਾਊਗੀ। ਜੀ। ਸੀਕਰਟ ਸਰਵਿਸ ਨੇ ਜਿਹੜਾ ਸੈਂਟਰਲ ਵਾਸ਼ਿੰਗਟਨ ਆ ਉਸ ਨੂੰ ਗ੍ਰੀਨ ਜ਼ੋਨ ਜਿਹੜਾ ਉਹ ਨਿਰਧਾਰਿਤ ਕਰ ਦਿੱਤਾ ਆ। ਕਹਿੰਦੇ ਵੀ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਦੀ ਜਿਹੜੀ ਸਹੁੰ ਚੁੱਕ ਸਮਾਗਮ ਇਨਾਗਰੇਸ਼ਨ ਨੂੰ ਇਹਨਾਂ ਨੇ ਮੁੱਖ ਰੱਖਦੇ ਹੋਏ ਇਹ ਫੈਸਲਾ ਜਿਹੜਾ ਉਹ ਲਿਆ ਹੈਗਾ ਆ। ਕਹਿੰਦੇ ਵੀ
ਵਾਸ਼ਿੰਗਟਨ ਡੀਸੀ ਇਸ ਟਾਈਮ ਜਿੱਦਾਂ ਬਗਦਾਦ ਕਹਿ ਲਓ ਅਮਰੀਕਾ ਦੇ ਜਿਹੜੇ ਫੌਜੀ ਇਰਾਕ ਦੇ ਵਿੱਚ ਗਏ ਸੀ ਉਸ ਤਰੀਕੇ ਦੇ ਨਾਲ ਇਸ ਟਾਈਮ ਫੌਜੀਆਂ ਦੇ ਨਾਲ ਲੈਸ ਹੋਇਆ ਪਿਆ ਹੈਗਾ ਆ। ਇੱਕ ਬੀਤੇ ਵੀਰਵਾਰ ਨੂੰ ਉਹਨਾਂ ਨੇ ਨਿਊਜ਼ ਰਿਲੀਜ਼ ਜਿਹੜੀ ਉਹ ਇਸ਼ੂ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਵੀ ਰੋਡ ਕਲੋਜ਼ਰ ਪਬਲਿਕ ਟਰਾਂਸਪੋਰਟੇਸ਼ਨ ਡਿਸਟਰਪਸ਼ਨਸ ਜਿਹੜੀਆਂ ਆ ਉਹ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜੀਆਂ ਹੋਣਗੀਆਂ ਅਤੇ ਉਸ ਟਾਈਮ ਦੇ ਉੱਤੇ ਉਹਨਾਂ ਨੇ ਇਸ ਨੂੰ ਰੈੱਡ ਜ਼ੋਨ ਜਿਹੜਾ ਉਹ ਗਰਦਾਨਿਆ ਸੀਗਾ ਅਤੇ ਕਹਿੰਦੇ ਵੀ 6 ਦਿਨ ਦੇ ਪੀਰੀਅਡ ਦੇ ਲਈ ਸਿਰਫ ਕਾਰਸ ਵਿਦ ਸਪੈਸ਼ਲ ਪਰਮਿਟ ਹੀ ਜਿਹੜੇ ਉੱਥੇ ਐਂਟਰ ਜਿਹੜੇ ਹੋਣਗੇ। ਅਤੇ ਉੱਧਰ ਸੈਂਟਰਲ ਵਾਸ਼ਿੰਗਟਨ ਦੇ ਵਿੱਚ ਹੁਣ ਉਹਨਾਂ ਨੇ ਗ੍ਰੀਨ ਜ਼ੋਨ ਜਿਹੜੀ ਆ ਉਹ ਉਹਨਾਂ ਨੇ ਐਲਾਨੀ ਆ। ਇਸ ਦੇ ਵਿੱਚ ਵੀ ਕਹਿੰਦੇ ਆ ਵੀ ਪਰਮਿਟਡ ਵਹੀਕਲਸ ਅਤੇ ਰੈਜ਼ੀਡੈਂਟ ਅਤੇ ਬਿਜ਼ਨਸ ਜਿਹੜੇ ਵੈਰੀਫਾਈ ਕਰ ਸਕਦੇ ਆ ਵੀ ਉਸੇ ਹੀ ਇਲਾਕੇ ਦੇ ਵਿੱਚ ਰਹਿੰਦੇ ਨੇ ਜਾਂ ਉਹਨਾਂ ਦੇ ਕੰਮ ਹੈਗੇ ਆ ਉਹਨਾਂ ਨੂੰ ਹੀ ਸਿਰਫ ਆਉਣ ਜਾਣ ਉੱਥੋਂ ਦਿੱਤਾ ਜਾਵੇਗਾ। ਤਕਰੀਬਨ 20,000 ਦੇ ਤਕਰੀਬਨ ਨੈਸ਼ਨਲ ਗਾਰਡ ਇਸ ਸਹੁੰ ਚੁੱਕ ਸਮਾਗਮ ਦੇ ਵਿੱਚ ਜਿਹੜੇ ਇਹਨਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਜਿਹੜੇ ਉਹ ਹੋਣਗੇ। ਜੀ, ਅਗਲੀ ਖਬਰ ਵੱਲ ਚਲੀਏ ਤਾਂ ਜਿਹੜੀ CDC ਆ ਉਹਨਾਂ ਨੇ ਅੱਜ ਵਾਰਨਿੰਗ ਦਿੱਤੀ ਆ ਜਿਹੜਾ ਨਵਾਂ ਕੋਵਿਡ ਵੇਰੀਐਂਟ ਆ ਜਿਹੜਾ ਕਿ UK ਤੋਂ ਆਇਆ ਸੀ। UK 'ਚ ਪਤਾ ਵੀ ਫੈਲਿਆ ਬਹੁਤ ਅਤੇ ਹੁਣ USA ਦੇ ਵਿੱਚ ਵੀ 10 ਸਟੇਟਾਂ ਦੇ ਵਿੱਚ ਆ ਅਤੇ ਕਹਿੰਦੇ ਵੀ ਮਾਰਚ ਮਹੀਨੇ ਤੱਕ ਇਹ ਬਹੁਤ ਜ਼ਿਆਦਾ USA ਦੇ ਵਿੱਚ ਵੀ ਫੈਲ ਜਾਊਗਾ। ਨਵੇਂ ਵੇਰੀਐਂਟ ਦਾ ਨਾਮ B117 ਕਰਕੇ ਰੱਖਿਆ ਗਿਆ ਆ। ਕਹਿੰਦੇ ਭਈ ਇਹਦੇ ਨਾਲ ਇਹ ਤਾਂ ਨਹੀਂ ਹੈ ਵੀ ਬੰਦਾ ਬਹੁਤ ਜ਼ਿਆਦਾ ਬਿਮਾਰ ਹੋ ਜਾਊਗਾ ਜਾਂ ਕਿਸੇ ਤਰ੍ਹਾਂ ਡਿਫਰੈਂਟਲੀ ਟਰਾਂਸਮਿਟ ਕਰੂਗਾ, ਪਰ ਇਹ ਫਿਰ ਸਟਿਲ ਸਟਰੋਂਗ ਆ, ਬਹੁਤ ਜਲਦੀ ਜਿਹੜਾ ਇੱਕ ਦੂਜੇ 'ਤੇ ਟਰਾਂਸਮਿਟ ਹੋ ਸਕਦਾ ਹੈਗਾ। ਇਸ ਨੂੰ ਦੇਖਦੇ ਹੋਏ ਜਿਹੜੀ CDC ਆ ਉਹਨਾਂ ਨੇ ਇਹ ਕਿਹਾ ਵੀ ਜਲਦੀ ਤੋਂ ਜਲਦੀ ਜਿਹੜਾ ਵੈਕਸੀਨ ਲਵਾਓ ਤਾਂ ਕਿ ਤੁਹਾਡੇ 'ਤੇ ਕਿਸੇ ਤਰ੍ਹਾਂ ਦਾ ਜਿਹੜਾ ਅਸਰ ਨਾ ਹੋਵੇ। ਅੱਜ ਦੀ ਡੇਟ ਤੱਕ 23 ਮਿਲੀਅਨ ਜਿਹੜੇ ਕੇਸ USA ਦੇ ਵਿੱਚ ਹੋਏ ਹੈਗੇ ਆ ਕਰੋਨਾ ਦੇ, ਉਹਦੇ ਵਿੱਚੋਂ ਸਿਰਫ 76 ਲੋਕਾਂ ਦੇ ਵਿੱਚ ਇਹ ਵੇਰੀਐਂਟ ਪਾਇਆ ਗਿਆ ਹੈਗਾ। ਜੀ, ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬਾਈਡਨ ਪ੍ਰਸ਼ਾਸਨ ਕਹਿੰਦੇ ਜਿਹੜਾ ਵਾਈਟ ਹਾਊਸ ਦਾ ਸਾਇੰਸ ਦਾ ਆਫਿਸ ਆ ਉਸ ਦਾ ਅਹੁਦਾ ਕੱਦ ਜਿਹੜਾ ਆ ਉਹ ਉੱਚਾ ਕਰਨ ਜਾ ਰਹੇ ਆ ਅਤੇ ਉਹਨਾਂ ਨੂੰ ਕੈਬਨਿਟ ਲੈਵਲ ਤੱਕ ਜਿਹੜਾ ਆ ਉਹ ਹੁਣ ਮੰਨਿਆ ਜਾਵੇਗਾ। ਕਹਿੰਦੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਆਪਾਂ ਦੇਖਿਆ ਸੀਗਾ ਵੀ ਸਾਇੰਸ ਅਤੇ ਟੈਕਨੋਲੋਜੀ ਦੀਆਂ ਪੋਲਿਸੀਜ਼ ਦੇ ਵਿੱਚ ਕਾਫੀ ਜਿਹੜੀ ਆ ਉਹ ਚੇਂਜਿਸ ਲਿਆਂਦੀਆਂ ਗਈਆਂ ਸੀਗੀਆਂ ਅਤੇ ਇਹ ਜਿਹੜਾ ਆ ਰਿਹਾ ਨਵਾਂ ਪ੍ਰਸ਼ਾਸਨ ਬਾਈਡਨ ਹੈਰਿਸ ਪ੍ਰਸ਼ਾਸਨ ਆ ਉਹ ਕਹਿੰਦੇ ਵੀ ਇਹ ਇੱਦਾਂ ਕਰਕੇ ਇਹ ਦਿਖਾਉਣਾ ਚਾਹੁੰਦੇ ਆ ਵੀ ਸਾਇੰਸ ਨੂੰ ਉਹ ਕਾਫੀ ਜ਼ਿਆਦਾ ਮਹੱਤਤਾ ਦਿੰਦੇ ਹੈਗੇ ਆ। ਇਸ ਕਹਿੰਦੇ ਨਵੇਂ ਐਲੀਵੇਟਿਡ ਆਫਿਸ ਨੂੰ ਬਾਈਡਨ ਹੋਣਾ ਦੇ ਦੁਆਰਾ ਐਰਿਕ ਲੈਂਡਰ ਇੱਕ ਮੈਥੇਮੈਟੀਸ਼ੀਅਨ ਜਿਹਨੇ ਜੀਨਸ ਦੇ ਉੱਤੇ ਕੰਮ ਕਰਨ ਵਾਲੇ ਹਿਊਮਨ ਜੀਨੋਮ ਜਿਹੜਾ ਆ ਉਸ ਦੇ ਉੱਤੇ ਇਹਨਾਂ ਨੇ ਕੰਮ ਕੀਤਾ ਆ। ਕ੍ਰਿਸਪਰ ਟੈਕਨੋਲੋਜੀ ਦੇ ਉੱਤੇ ਬੋਸਟਨ ਬੇਸਡ ਬਾਇਓਮੈਡੀਕਲ ਰਿਸਰਚ ਦੇ ਵਿੱਚ ਇਹ ਕੰਮ ਕਰਦੇ ਰਹੇ ਨੇ ਅਤੇ ਨਾਲ ਹੀ ਇਹਨਾਂ ਨੇ MIT ਦੀ ਜਿਹੜੀ ਵਾਈਸ ਪ੍ਰੈਜ਼ੀਡੈਂਟ ਹੈਗੇ ਆ ਰਿਸਰਚ ਦੇ ਮਾਰੀਆ ਜ਼ੂਬਰ ਉਹਨਾਂ ਨੂੰ ਵੀ ਇਸ ਟੀਮ ਦੇ ਵਿੱਚ ਰੱਖਿਆ ਹੈਗਾ ਆ। ਜੀ, ਕੁਝ ਕੁ ਇਕੋਨਮੀ ਦੀ ਜੇ ਗੱਲਾਂ ਕਰਦੇ ਜਾਈਏ ਕਹਿੰਦੇ ਵੀ US ਦੀ ਰੀਟੇਲ ਸੇਲਸ ਜਿਹੜੀਆਂ ਤੀਜੇ ਮਹੀਨੇ ਲਗਾਤਾਰ ਡਾਊਨ ਗਈਆਂ ਹੈਗੀਆਂ ਜਦੋਂ ਤੋਂ ਹੀ ਪੈਂਡੈਮਿਕ ਚੱਲ ਰਿਹਾ। ਐਕਸਕਲੂਡਿੰਗ ਆਟੋ ਅਤੇ ਗੈਸੋਲੀਨ ਰੀਟੇਲ ਸੇਲਸ ਲਗਭਗ 2.1% ਦਸੰਬਰ ਮਹੀਨੇ ਦੇ ਵਿੱਚ ਜਿਹੜੀ ਆ ਡਾਊਨ ਗਈ ਹੈਗੀ ਆ। ਇਹ ਜਿਹੜਾ ਵਾਲ ਸਟਰੀਟ ਜਰਨਲ ਦੇ ਵਿੱਚ ਨਿਊਜ਼ ਆਈ ਹੈਗੀ ਆ। ਸੋ ਇਹਦੇ ਨਾਲ ਜਿਹੜਾ ਇਕੋਨਮੀ ਦੇ ਉੱਤੇ ਹੁਣ ਤੁਸੀਂ ਦੇਖ ਸਕਦੇ ਆ ਵੀ ਕਾਫੀ ਅਸਰ ਪਊਗਾ। ਦਸੰਬਰ ਮਹੀਨੇ ਦੇ ਵਿੱਚ 1,40,000 ਜੋਬ ਜਿਹੜੀਆਂ ਲੋਸ ਹੋਈਆਂ, ਨਵੀਆਂ ਜਿਹੜੀਆਂ ਲੋਸ ਹੋਈਆਂ ਹੈਗੀਆਂ। ਪਹਿਲਾਂ ਤਾਂ ਸਾਰਿਆਂ ਨੂੰ ਪਤਾ ਹੀ ਆ ਵੀ ਕਿੰਨੀ ਅਨਪਲਾਇਮੈਂਟ ਰੇਟ USA ਦੇ ਵਿੱਚ ਹੈਗਾ ਆ। ਜੀ ਬਿਲਕੁਲ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਜਾਂਦੇ ਜਾਂਦੇ ਸਟਾਕ ਮਾਰਕੀਟ ਦਾ ਦੱਸਦੇ ਜਾਈਏ। ਅੱਜ ਵੀਕਐਂਡ ਤੋਂ ਪਹਿਲਾਂ ਡਾਓ ਜੋਨਸ ਕਲੋਜ਼ਿੰਗ ਦੇ ਵਿੱਚ 177 ਪੁਆਇੰਟਾਂ ਦੀ ਗਿਰਾਵਟ ਜਿਹੜੀ ਆ ਉਹ ਇਸ ਦੇ ਵਿੱਚ ਆਈ। 30,814 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 114 ਪੁਆਇੰਟ ਡਿੱਗੇ, 12,998 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 27 ਪੁਆਇੰਟਾਂ ਦੀ ਗਿਰਾਵਟ ਦੇਖੀ ਗਈ, 3768 ਦੇ ਉੱਤੇ ਕਲੋਜ਼ ਹੋਇਆ। ਸੋਨੇ ਦੀ ਕੀਮਤ $1,823 ਪ੍ਰਤੀ ਆਉਂਸ ਰਹੀ। ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਰਹੀ ਆ। ਇਸੇ ਤਰ੍ਹਾਂ ਇੱਕ $1 ਦੀ ਕੀਮਤ ਇੰਡੀਆ ਦੇ ਜਿਹੜੇ ਹੈਗੇ ਆ 73 ਰੁਪਏ 14 ਪੈਸੇ ਦੇ ਬਰਾਬਰ ਰਹੀ ਆ। ਜੀ, ਤੇ ਹੁਣ ਅਸੀਂ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।